ਤੁਸੀਂ ਕਿਹਾ 47 ਤੋਂ ਪਹਿਲੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਸਭ ਠੀਕ ਠਾਕ ਸੀਗਾ, ਠੀਕ ਠਾਕ। ਕੋਈ ਪਤਾ ਹੈ ਸੀ ਵੰਡ ਹੋ ਜਾਣੀ ਹੈ, ਉਜਾੜਾ ਪੈ ਜਾਣਾ? ਨਹੀਂ, ਕੋਈ ਪਤਾ ਨਹੀਂ। ਪਹਿਲਾਂ ਬਾਅਦ ਵਿੱਚ ਪਤਾ ਲੱਗਾ ਜਦੋਂ ਉਜਾੜਾ ਪੈ ਗਿਆ, ਜਦੋਂ ਸਿਰ ਤੇ ਆ ਗਏ। ਜਦੋਂ ਸਿਰ ਤੇ ਆ ਗਿਆ। ਕੋਈ ਯਾਰ ਬੇਲੀ ਤੁਹਾਡਾ? ਯਾਰ ਸਾਰੇ ਯਾਰ ਸਾਲ ਕੋਈ ਜਿਗਰੀ ਯਾਰ ਇੱਕ ਅੱਧਾ ਹੀ ਹੁੰਦਾ ਹੈ? ਨਹੀਂ, ਲੱਖਾ ਸਿੰਘ ਬਾਲੇ ਸਾਲ ਦੇ ਰੋਕਣ ਜਿਹੜੇ ਨਾਲ ਰਾਮ ਸਿੰਘ, ਬੰਦਾ ਸਿੰਘ, ਅੱਛਾ। ਪਾਲਾ ਸਿੰਘ, ਇਹ ਅੰਜ ਸਨ ਸਾਡੇ ਘਰ ਦੇ ਬੰਦੇ। ਆਹਾ। ਹਾਂ ਤੇ ਬਬਰੇ ਹੁੰਦੇ ਸਨ, ਰਹਿਣਾ ਸਰਣਾ ਫਮੇ ਚੁੰਦਾ ਸਰਦਾਰ ਸਿੰਘ। ਵਾਹ ਜੀ ਵਾਹ। ਸਾਡਾ ਉਹਨਾਂ ਨਾਲ ਵਰਤੋਂ ਹੋਇਆ ਸੀ ਸਾਰਿਆਂ ਨਾਲ। ਠੱਠਾ ਮਾਣਕ ਸੀ ਤੁਹਾਡਾ ਪਿੰਡ? ਆਹ, ਠੱਠਾ ਮਾਣਕ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਦੱਸੋ। ਰੋਖੇ, ਰਤਾਲੀ, ਬੋਬਰ, ਹੈ ਅੱਛਾ। ਤੇ ਦੋਨੇ ਚੱਕ, ਤਹਿਸੀਲ ਕਿਹੜੀ ਲੱਗਦੀ? ਤਹਿਸੀਲ ਨਿਸ਼ੌਰਾ, ਜ਼ਿਲ੍ਹਾ ਕੋਈ ਰਾਣਾ। ਬੱਬਰ ਦੇ ਕਿਹੜੇ ਕਿਹੜੇ ਸਰਦਾਰ ਰਹਿੰਦੇ ਸੀ? ਉਸ ਰਾਣਾ ਰਹਿਣਾ ਚੈਨ ਸਿੰਘ। ਓਹੋ ਵਾਹ ਵਾਹ ਵਾਹ, ਕੀ ਬਾਤ। ਆਹੋ, ਬੜਾ ਤੁਹਾਡਾ ਤਗੜਾ ਹਾਫਜ਼ਾ। ਹੁਣ ਤੁਹਾਨੂੰ ਮੈਂ ਪੁੱਛਣਾ ਕਿ ਉਹਨਾਂ ਦੀ ਜਿਹੜੇ ਸ਼ਕਲਾਂ ਨੇ ਉਹ ਅੱਖਾਂ ਦੇ ਮੂਹਰੇ ਆ ਜਾਂਦੀਆਂ ਨੇ ਵੈਸੇ? ਉਹ ਸਾਂਝੀ ਨੇ, ਜਿਵੇਂ ਤੁਸੀਂ ਤੁਹਾਨੂੰ ਨਹੀਂ ਵੇਖਿਆ, ਇਹ ਸ਼ਕਲ ਸਾਹਮਣੇ ਆਉਂਦੀ। ਔਰ ਰੋਡ ਸਿੰਘ ਜਿਹੜਾ ਸੀ ਉਹ ਸਾਡੇ ਪਿਓ ਦਾ ਭਰਾ ਬਣਿਆ ਸੀ। ਰੋਡ ਸਿੰਘ ਉਹਨਾਂ ਦਾ ਘਰ ਛੱਡਣ ਨੂੰ ਦਿਲ ਕਰਦਾ ਸੀ ਉਸ ਵੇਲੇ? ਔਖੇ ਹੀ ਗਏ ਮੁਸੀਬਤਾਂ ਨਾਲ? ਮੁਸੀਬਤਾਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਹਸਬੇ ਮਾਮੂਲ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਅਨਵੰਡੇ ਪੰਜਾਬ ਦੇ ਜਿਹੜੇ ਆਈ ਵਿਟਨੈਸ ਨੇ, ਗਵਾਹ ਨੇ, ਉਹਨਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਈਦਾ। ਔਰ ਇਹਦਾ ਮਕਸਦ ਸਿਰਫ ਇਹੀ ਹੈ ਕਿ ਦੋਵਾਂ ਪੰਜਾਬਾਂ ਦੀ ਸਾਂਝ ਜਿਹੜੀ ਹੈ ਉਹ ਵੱਧਦੀ ਰਹੇ। ਇਸ ਵੇਲੇ ਅਸੀਂ ਮੌਜੂਦ ਤੇ ਹਾਂ ਗੁਜਰਾਂਵਾਲਾ ਦੇ ਇੱਕ ਪਿੰਡ ਦੇ ਵਿੱਚ। 100 ਬਜ਼ੁਰਗਾਂ ਨਾਲ ਗੱਲਬਾਤ ਪੁੱਛਦੇ ਹਾਂ ਕਿ ਬਜ਼ੁਰਗ ਕਿੱਥੋਂ ਆਏ ਨੇ। ਬਾਬਾ ਜੀ ਕੀ ਹਾਲ ਚਾਲ ਆ? ਸਰਦਾਰ ਜੀ ਠੀਕ ਠਾਕ। ਨਾਂ ਕੀ ਹੈ ਤੁਹਾਡਾ? ਮੇਰਾ ਬੰਦੀ ਯੂਸਫ। ਮੁਹੰਮਦ ਅਲੀ ਯੂਸਫ। ਹਾਂ। ਤੇ ਵਾਲਿਦ ਸਾਹਿਬ ਦਾ ਤੁਹਾਡੇ ਦਾ? ਮੁਹੰਮਦ ਸ਼ਮੀਲ। ਤੇ ਦਾਦਾ ਜੀ ਦਾ ਨਾਮ ਯਾਦ ਆ? ਜਿਹੜੇ ਨਥਾ ਲਿਖ ਲਓ। ਕੱਲਾ ਨਥਾ ਲਿਖ ਲਈ? ਹਾਂ। ਅੱਛਾ। ਤੇ ਬਜ਼ੁਰਗੋ ਆਪਣਾ ਕਿਹੜੇ ਪਿੰਡ ਦੇ ਤੁਸੀਂ ਵਸਿੰਦੇ ਹੋ? ਇਹ ਠੱਠਾ ਮਾਣਕ ਤੇ ਬੱਬਰ ਹੱਦ ਤੇ ਬੱਬਰਾਂ ਚ ਵੀ ਰਕਬਾ ਆਪਣਾ ਤੇ ਠੱਠਾ ਮਾਣਕ ਚ ਵੀ। ਠੱਠਾ ਮਾਣਕ ਨਹੀਂ, ਆਪਣਾ ਡੇਰਾ ਸੇਚਾਂ ਹੈ ਚੰਦਾ ਨਾ। ਆਹੋ, ਉਹ ਡੇਰਾ ਸੇਚਾਂ ਦਾ ਉਹਨਾਂ ਪਿੰਡ ਤੇ ਉਹ। ਅੱਛਾ, ਠੱਠਾ ਮਾਣਕ ਸੀ ਤੁਹਾਡਾ ਪਿੰਡ? ਆਹ, ਠੱਠਾ ਮਾਣਕ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਦੱਸੋ। ਰੋਖੇ, ਰਤਾਲੀ, ਬੋਬਰ, ਹੈ ਅੱਛਾ, ਤੇ ਦੋਨੇ ਚੱਕ, ਦੁੰਨੀ ਚੱਕ। ਅੱਛਾ। ਤੇ ਆਪਣਾ ਗਦਾ ਹੁਣ ਤਹਿਸੀਲ ਕਿਹੜੀ ਲੱਗਦੀ? ਤਹਿਸੀਲ ਨਿਸ਼ੌਰਾ, ਜ਼ਿਲ੍ਹਾ ਕੋਈ ਰਾਣਾ। ਜ਼ਿਲ੍ਹਾ ਗੁਜਰਾਂਵਾਲਾ ਤੁਹਾਡਾ? ਆਹ ਜੀ, ਲੱਗ। ਅੱਛਾ, ਤੁਹਾਡਾ ਪਿੰਡ ਜਿਹੜਾ ਤੁਸੀਂ ਮਾਣਕ ਦੱਸਿਆ ਆਹ, ਉਹ ਰਲਵਾ ਮਿਲਵਾ ਸੀਗਾ? ਉਹ ਠੱਠਾ ਮਾਣਕ। ਉਥੋਂ ਲੱਖਾ ਸਿੰਘ, ਤਖਾ ਸਿੰਘ, ਉਥੋਂ ਵਸਣ ਸਿੰਘ। ਅੱਛਾ। ਇੱਕ ਨਮਖਣਾ ਸੀ ਪੰਜਾਬ ਸਿੰਘ। ਅੱਛਾ। ਲਾਭ ਸਿੰਘ। ਵਾਹ। ਕੁੰਦਲ ਸਿੰਘ। ਵਾਹ ਜੀ ਵਾਹ। ਆਹ, ਉਹ ਤਾਂ ਠੱਠੇ ਮਾਣਕ ਦਾ ਸੀ। ਸਹੀ। ਇਹਦਾ ਮਤਲਬ ਤੁਹਾਡਾ ਰਲਵਾ ਮਿਲਵਾ ਮਸੇਬ ਸੀ? ਆਹ, ਰਲਵਾ ਮਿਲ। ਉਹ ਬੜੇ ਸਾਡੇ ਕਦ ਲੋ ਬੰਦਾ ਬਣਿਆ ਸਨ। ਤੁਹਾਡੇ ਕਿੰਨੇ ਘਰ ਸਿੱਖਾਂ ਦੇ ਸਨ ਤੇ ਕਿੰਨੇ ਮੁਸਲਮਾਨਾਂ ਦੇ ਸਨ? ਉਸੇ ਉਹ ਸਾਰਾ ਠੱਠੇ ਸਿੱਖਾਂ ਦਾ ਸੀ ਤੇ ਸਾਡੇ ਕੋਲ ਆ ਗਏ ਉਹਨੇ ਮਿਆਉ। ਅੱਛਾ। ਤੇ ਉਹਨਾਂ ਦਾ ਰਕਬਾ ਖਰੀਦ ਕੇ ਅਸਾਂ ਆਪਣਾ ਬਣਾ ਲਿਆ। ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਹੈ ਕੋਈ 95-96 ਸਾਲ ਹੋਣੀ। ਅੱਛਾ। ਫਿਰ ਤੇ ਉਸ ਵੇਲੇ ਤੁਸੀਂ ਜਵਾਨ ਸੀਗੇ। ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ? ਆਪਸੀ ਰਹਿਣ ਸਹਿਣ ਕਿੱਦਾਂ ਦਾ ਸੀ? ਬੜਾ ਚੰਗਾ ਸੀ, ਬੜੇ ਹਲ ਠੀਕ ਠਾਕ। ਆਪਣੇ ਕੋਲ ਮਾਲ ਬੜਾ ਹੁੰਦਾ ਸੀ, ਪੰਜੀ ਗਾਈ। ਅੱਛਾ। ਘੋੜੀਆਂ ਬੜੀਆਂ। ਰਣੀਗੜ੍ਹ ਸਿੱਖ ਸਾਡੇ ਆ ਰਣੀ ਕੇ ਨਹੀਂ? ਆਹੋ, ਰਣੀ ਕੇ ਸਿੱਖ ਉਹਦੇ ਕੋਲ। ਉਹਨਾਂ ਨਾਲ ਸਾਡੀਆਂ ਘੋੜੀਆਂ ਸਾਡੀਆਂ। ਰਣੀ ਕੇ ਮੈਂ ਗਿਆ ਹੋਇਆ। ਹਾਂ ਲਾ। ਉਹ ਖਜ਼ਾਨ ਸਿੰਘ ਉਹਨਾਂ ਦਾ ਵੱਡਾ ਹੈ ਤੇ ਉਹਦਾ ਪੁੱਤਰ ਕਰਤਾਰ ਸਿੰਘ। ਇੱਕ ਦਿਨ ਕੇਰ ਸਿੰਘ ਸੀ। ਵਾਹ ਜੀ ਵਾਹ ਬਜ਼ੁਰਗੋ, ਤੁਹਾਡਾ ਹਾਫਜ਼ਾ ਬੜਾ ਤਗੜਾ। ਰਣੀ ਕੇ ਤੁਹਾਡੇ ਤੋਂ ਕਿੰਨਾ ਕੁ ਦੂਰ ਪੈਂਦਾ? ਉਹ ਹੈ 12-13 ਮੀਲ। ਆ
12-13 ਕੋ 18-19 ਮਹੀਨੇ ਹੋਣਾ। ਤੇ ਉੱਥੇ ਤੁਸੀਂ ਕਰਤਾਰ ਸਿੰਘ ਨੂੰ ਵੀ ਜਾਣਦੇ ਹੋ? ਉਹ ਸਾਡੇ ਕੋਲ ਆਉਂਦੇ ਸਨ, ਜਾਂਦੇ ਸਨ। ਹਾਂ, ਉਹਨਾਂ ਦੇ ਮਕਾਨ ਉਹ ਅਜੇ ਵੀ ਉੱਥੇ ਹੈਗੇ ਆ ਰਣੀਕੇ ਵਾਲਿਆਂ ਦੇ? ਹੁਣ ਅੱਛਾ, ਤੇ ਤੁਹਾਡੇ ਪਿੰਡ 'ਚ ਵਸੇਬ ਕਿਸ ਤਰ੍ਹਾਂ ਦਾ ਸੀ, ਜਿਵੇਂ ਗਮੀ ਤੇ ਖੁਸ਼ੀ ਤੇ ਈਦਾਂ ਤੇ ਸ਼ਬਰਾਤਾਂ? ਬਸ ਇਵੇਂ ਦਾ ਸੀ ਜਿਵੇਂ ਦਾ ਹੁੰਦਾ ਸੀ ਲੋਕਾਂ ਦਾ ਰਵੱਈਆ ਅਗਲੇ ਜ਼ਮਾਨੇ 'ਚ। ਹਾਂ, ਵਿਆਹਾਂ ਸ਼ਾਦੀਆਂ ਦਾ ਆਣ ਜਾਣ ਹੈ ਸੀ? ਹਾਂ, ਜਾਣ ਸੀ ਬੜਾ। ਕੋਈ 47 ਤੋਂ ਪਹਿਲੇ ਆਪਸੀ ਖਲਸ਼, ਕੋਈ ਨਫ਼ਰਤ ਕਿ ਇਹ ਸਿੱਖ ਆ ਹਿੰਦੂ ਆ? ਨਾ ਨਾ ਨਾ, ਉਹ ਕੋਈ ਨਫ਼ਰਤ ਨਹੀਂ ਸੀਗੀ? ਨਹੀਂ। ਮੇਲੇ ਸ਼ੇਲੇ ਕਿੱਥੇ ਲੱਗਦੇ ਸੀ? ਹਾਂ, ਮੇਲੇ ਕਬੱਡੀਆਂ ਉਹ ਇੱਕ ਪਿੰਡ ਸਾਹਿਬ ਸਾਡੇ ਨਾਲ ਹੀ ਝੂਲਾ ਪੁੱਲ ਕੇ ਮੇਲਾ ਹੁੰਦਾ ਸੀ ਮੁਸਲਮਾਨਾਂ ਦਾ। ਪਿਛਲੇ ਸਾਹਿਬ ਹੁੰਦਾ ਸੀ ਸਿੱਖਾਂ ਦਾ ਮੇਲਾ, ਵਿਸਾਖੀਆਂ। ਅੱਛਾ ਹਾਂ, ਉੱਥੇ ਦੁਕਾਨ ਸਵਾਲ ਨਾ ਉਹਨਾਂ ਦੇ ਲੱਗਦਾ। ਹਾਂਜੀ, ਨਜ਼ਰ ਆਉਂਦਾ ਨਾ ਸਹੀ, ਠੀਕ ਹੈ। ਅੱਛਾ 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 ਬਜ਼ੁਰਗੋ, ਤੇ ਫਿਰ ਤੁਸੀਂ ਕਿਹਾ 47 ਤੋਂ ਪਹਿਲੇ ਸਭ ਠੀਕ ਠਾਕ ਸੀ ਔਰ ਬੜੇ ਸਿੱਖਾਂ ਦੇ ਨਾਂ ਤੁਸੀਂ ਲਏ, ਤੁਸੀਂ ਕਰਦੇ ਕੀ ਸੀਗੇ ਉਸ ਵੇਲੇ? ਵਾਈ ਜੋਤੀ। ਅੱਛਾ, ਤੇ ਪੜਦੇ ਪੁੜਦੇ ਤੇ ਨਹੀਂ ਰਹੇ? ਪੜਦੇ ਰਹੇ ਨਾਲ ਆਪਣਾ ਜਿਹੜਾ ਆਇਆ ਸੀ ਨਾ ਦਲੀਪ ਸਿੰਘ। ਅੱਛਾ, ਇਹਨਾਂ ਦੀ ਬਰਾਦਰੀ ਨੇ ਪੰਨੂ ਨੇ। ਅੱਛਾ, ਜ਼ਾਤ ਇਹਨਾਂ ਦੀ ਪੰਨੂ ਹੈ। ਪੰਨੂ। ਅੱਛਾ, ਸਹੀ। ਪੜਦੇ ਕਿੱਥੇ? ਉਹ ਬਬਲੀ ਜਾਂਦੇ ਸਨ। ਅੱਛਾ, ਇਹ ਉਹ ਕਿਹਦਾ ਨਾਮ ਭਗਤ ਸਿੰਘ ਸੀ, ਕਿਹਦਾ ਸਦਾ ਸਿੰਘ ਸੀ। ਹਾਂ, ਅੱਛਾ, ਉਹ ਮੈਨੂੰ ਦੇਰੀ ਤੋਂ ਲੈ ਜਾਂਦੇ ਹੁੰਦੇ ਸਨ। ਅੱਛਾ, ਮੋੜਾ ਗੁੰਫਾ ਗਿਆ ਦੂਜਾ ਹਿੰਦੂਆਂ ਦਾ ਗਦਰ ਗੋਦਰਾ, ਉਹਦੇ ਪਿੱਛੇ ਸੀ ਨਹੀਂ ਗਏ ਸਕੂਲ। ਅੱਛਾ, ਗਦਰ ਤੋਂ ਬਾਅਦ ਸਕੂਲੇ ਨਹੀਂ ਗਏ? ਅੱਛਾ, ਤੇ ਆਪਣਾ ਪਿੰਡ ਦਾ ਨੰਬਰਦਾਰ ਕੌਣ ਸੀ ਤੁਹਾਡੇ ਦਾ? ਸਾਡੇ ਪਿੰਡ ਦਾ ਉਹ ਰਲੇ ਮਿਲੇ ਨੰਬਰ ਬੱਬਰਾਂ ਦਾ ਰੋਖਾਂ ਦਾ ਵੀ ਸੀ, ਤੇ ਛੱਟੇ ਦੇ ਬਾਣਕ ਦਾ ਵੀ ਨੰਬਰਦਾਰ ਸੀ। ਮੁਰਾਦ। ਅੱਛਾ, ਛੱਟੇ ਮਾਣਕ ਦਾ ਸੀ। ਸਹੀ। ਅੱਛਾ, ਤੁਸੀਂ ਕਿਹਾ 47 ਤੋਂ ਪਹਿਲੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਸਭ ਠੀਕ ਠਾਕ ਸੀਗਾ, ਕੋਈ ਪਤਾ ਹੈ ਸੀ ਵੰਡ ਹੋ ਜਾਣੀ ਹੈ, ਉਜਾੜਾ ਪੈ ਜਾਣਾ? ਨਹੀਂ, ਕੋਈ ਪਤਾ ਨਹੀਂ। ਪਹਿਲਾਂ ਬਾਅਦ ਵਿੱਚ ਪਤਾ ਲੱਗਾ ਜਦੋਂ ਉਜਾੜਾ ਪੈ ਗਿਆ, ਜਦੋਂ ਸਿਰ ਤੇ ਆ ਗਏ। ਜਦੋਂ ਸਿਰ ਤੇ ਆ ਗਿਆ। ਕੋਈ ਯਾਰ ਬੇਲੀ ਤੁਹਾਡਾ? ਯਾਰ ਸਾਲ ਕੋਈ ਜਿਗਰੀ ਯਾਰ ਇੱਕ ਅੱਧਾ ਹੀ ਹੁੰਦਾ? ਨਹੀਂ, ਲੱਖਾ ਸਿੰਘ ਬਾਲੇ ਸਾਲ ਤੇ ਰੋਕਣ ਜਿਹੜੇ ਨਾਲ ਰਾਮ ਸਿੰਘ, ਬੰਦਾ ਸਿੰਘ, ਪਾਲਾ ਸਿੰਘ, ਇਹ ਅੰਜ ਸਨ ਸਾਡੇ ਘਰ ਦੇ ਬੰਦੇ। ਹਾਂ, ਤੇ ਬਬਰੀ ਹੁੰਦੇ ਸਨ, ਰਹਿਣਾ ਸਰਣਾ ਫਮੇ ਚੁੰਨਾ ਸਰਦਾਰ ਸਿੰਘ। ਸਾਡਾ ਉਹਨਾਂ ਨਾਲ ਵਰਤੋਂ ਹੋਇਆ ਸੀ ਸਾਰਿਆਂ ਨਾਲ। ਤੁਹਾਨੂੰ ਨਾਮ ਫਰ ਯਾਦ ਹੈ ਜਿਵੇਂ ਕੱਲ ਦੀ? ਬੜੇ ਯਾਦ ਬੜੇ। ਅੱਛਾ ਬਜ਼ੁਰਗੋ, ਫਿਰ 47 ਚ ਐਸਾ ਕੀ ਹੋਇਆ ਕਿ ਉਜੜਨਾ ਪਿਆ ਉਹਨਾਂ ਨੂੰ? ਕੋਈ ਕੰਮ ਸ਼ਮ ਤੇ ਨਹੀਂ ਖਰਾਬ ਹੋਇਆ ਤੁਹਾਡੇ ਵਾਲੇ ਪਾਸੇ? ਨਹੀਂ, ਅਸੀਂ ਤੇ ਨਾ ਇਹ ਤੋਂ ਛੱਡ ਕੇ ਪਰਾਂ ਟੁਰ ਗਏ ਲਾਂਦੇ ਪਾਸੇ। ਉਹ ਮੁਸਲਮਾਨਾਂ ਦੇ ਜਿੱਥੇ ਬਾੜੀ ਰਹੇ ਸੀ ਨਾ, ਉਧਰ ਟੁਰ ਗਏ। ਉਧਰ ਟੁਰ ਗਏ। ਤੇ ਉਹ ਜਿਹੜੇ ਵੜ ਕਲਾਮਾ ਪਿੱਛੇ ਜਿਹੜੇ ਨਸ਼ੇਰਾ ਕੋਟ ਵਾਲੇ, ਇਹਨਾਂ ਦੀ ਅਸਕਰ ਸ਼ਾਹ ਕੀਤੀ। ਅੱਛਾ, ਇਹ ਜਿਹੜਾ ਸ਼ੇਖੂਪੁਰੇ ਦੇ ਵਿੱਚ ਇੱਕ ਰਾਤ 'ਚ ਕੋਈ 12-14 ਹਜ਼ਾਰ ਬੰਦਾ ਮਾਰਿਆ ਗਿਆ ਸੀ, ਇਹ ਕੀ ਮਸਲਾ ਕੀ ਬਣਿਆ ਸੀ ਸ਼ੇਖੂਪੁਰੇ? ਕੋਈ ਪਤਾ ਇਸ ਬਾਰੇ? ਕੋਈ ਪਤਾ ਨਹੀਂ। ਤੇ ਤੁਹਾਡੇ ਪਿੰਡਾਂ ਵਾਲੇ ਪਾਸੇ ਕੋਈ ਬਹੁਤਾ ਮਸਲਾ ਤੇ ਨਹੀਂ ਹੋਇਆ? ਨਹੀਂ, ਇਹ ਸ਼ੇਰਾਕੋਟ ਵਾਲਾ ਹੋਇਆ। ਸ਼ੇਰਾਕੋਟ ਵਾਲਾ ਹੋਇਆ? ਅੱਛਾ, ਇਹ ਉੱਥੋਂ ਆਲਾਲੇਪੁਰ ਕੋਲ, ਜੁਆਨ ਕੋਲ, ਉੱਥੇ ਉਹਨਾਂ ਨੂੰ ਜਥਾ ਪਿਆ ਸੀ। ਹਾਂਜੀ। ਤੇ ਸਿੱਖਾਂ ਮੁਸਲਮਾਨਾਂ ਔਰ ਸੰਦਾਰ ਸੀ, ਸ਼ਾਮ ਦਾ ਨਾਮ ਸੀ। ਅੱਛਾ, ਉਸ ਜਥਾ ਮਾਰਿਆ ਸੀ। ਇਹ ਸ਼ੇਰੇਕੋਟ ਦੇ ਵਿੱਚ ਮਾਰਿਆ ਸੀ ਜਾਂ ਨਹੀਂ? ਉੱਥੇ ਮਾਰਿਆ ਸੀ ਨੇ। ਇਹਨਾਂ ਕੋਲ ਸੀ ਆਪਣਾ ਮਸ਼ੀਨਗਨ ਉੱਤੇ ਰੱਖੇ ਹੋਏ, ਕਿਸ ਸ਼ਾਇਦ ਹੀ ਹੋਣੀ ਜਾਂ ਗੱਡੇ ਤੇ, ਆਹੋ ਇਹ ਟਰੱਕ ਤੇ ਹੋਣੀ। ਅੱਛਾ, ਹਾਂਜੀ। ਤੇ ਜਦੋਂ ਉਹਨਾਂ ਸਿੱਖਾਂ ਨੂੰ ਕਿਤੇ ਨਾ ਫੈਰ ਰੱਦ ਹੋਇਆ, ਉਹਦੀਆਂ ਉਹ 11 ਗੋਲੀਆਂ ਰਫਲਾ ਹੁੰਦੀ ਹੁਣ। ਆਹੋ, ਤੇ ਉਹਨਾਂ ਜਥਰ ਨਾ ਆਪਣੀ ਆਪੇ ਉਹ ਫੇਰ ਕੇ ਲੱਗ ਗਈ ਸੀ ਉਹ ਮਸ਼ੀਨ ਗਨ ਤੇ। ਉਸ ਬੜਾ ਨੁਕਸਾਨ ਹੋਇਆ ਸੀ। ਸਹੀ। ਆਪ ਕੁੜੀਆਂ ਘਰਾਂ ਦੇ ਨਿਕਲ ਗਏ ਸਨ। ਅੱਛਾ, ਇਹ ਦੱਸੋ ਕਿ ਆਪਣਾ ਉਹਨਾਂ ਦਾ ਘਰ ਛੱਡਣ ਨੂੰ ਦਿਲ ਕਰਦਾ ਸੀ ਉਸ ਵੇਲੇ? ਔਖੇ ਹੀ ਗਏ ਮੁਸੀਬਤਾਂ ਨਾਲ ਗਏ। ਉਹ ਕਿਸੇ ਤੱਕ ਦਿਲ ਨਹੀਂ ਸੀ ਕਰਦਾ। ਕਿਸੇ ਦਾ ਦਿਲ ਨਹੀਂ ਕਰਦਾ ਸੀ ਨਾ।
ਵੈਸੇ ਜਿਨ੍ਹਾਂ ਦੇ ਨਾਂ ਤੁਸੀਂ ਲੈ ਰਹੇ ਹੋ ਅੱਖਾਂ ਦੇ ਮੂਹਰੇ ਆ ਜਾਂਦੇ ਆ ਸਾਰੇ, ਲੱਖਾ ਸਿੰਘ, ਤੱਖਾ ਸਿੰਘ ਤੇ ਉਹ ਦੋ ਭਰਾ ਸਨ। ਅਰੋੜ ਸਿੰਘ ਜਿਹੜਾ ਸੀ ਉਹ ਸਾਡੇ ਪਿਓ ਦਾ ਭਰਾ ਬਣਿਆ ਸੀ। ਅਰੋੜ ਸਿੰਘ ਉਹ ਲੱਖਾ ਸਿੰਘ ਤੇ ਤੱਖਾ ਸਿੰਘ ਨਾਲ ਨਾ ਚਾਚਾ ਸੀ। ਚਾਚਾ ਸੀਗਾ। ਚਾਚਾ ਸੀ। ਅੱਛਾ ਜ਼ਬਰ। ਉਹ ਪੁਰਾਣੀ ਜਿਹੜਾ ਹੁੰਦਾ ਸੀ ਨਾ। ਹਾਂ ਅਰੋੜ ਸਿੰਘ। ਹਾਂਜੀ ਇੱਥੇ ਦੇ ਨਾ ਆਖਰ ਲੋਕਾਂ ਦਾ ਮਕਾਨ। ਹਾਂਜੀ ਇੱਥੇ ਕਰਕੇ ਉਹ ਘੁੰਮਣ ਹੁੰਦੀ ਸੀ ਉਹਦੇ ਘਰ। ਉਹਦੀ ਬੱਚਿਆਂ ਦਾ ਨਾਂ ਕਿ ਵੱਡੀ ਦਾ ਨਾਂ ਕਰਤਾਰਾ ਸੀ, ਛੋਟੀ ਦਾ ਪਤਾ ਨਹੀਂ ਕੀ ਨਾਂ। ਕਰਤਾਰਾ। ਕਰਤਾਰ। ਅੱਛਾ ਕਰਤਾਰ ਕੌਰ ਹੋਣੀ। ਕਰਤਾਰ। ਅੱਛਾ ਕਰਤਾਰ। ਸਹੀ 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 ਸਹੀ। ਅੱਛਾ ਬਜ਼ੁਰਗੋ, ਆਪਣਾ ਹੁਣ ਤੁਹਾਨੂੰ ਮੈਂ ਪੁੱਛਣਾ ਕਿ ਉਹਨਾਂ ਦੀਆਂ ਜਿਹੜੇ ਸ਼ਕਲਾਂ ਨੇ ਉਹ ਅੱਖਾਂ ਦੇ ਮੂਹਰੇ ਆ ਜਾਂਦੀਆਂ ਨੇ ਵੈਸੇ? ਉਹ ਹਾਂਜੀ ਜਿਵੇਂ ਤੁਸੀਂ ਤੁਹਾਨੂੰ ਨਹੀਂ ਵੇਖਿਆ ਇਹ ਸ਼ਕਲ ਸਾਹਮਣੇ ਆਉਂਦੀ। ਅੱਛਾ ਅਸੀਂ ਅਗਰ ਤੁਹਾਡੇ ਪਿੰਡ ਬਾਹਰ ਚਲੀਏ ਤੇ ਪਿੰਡਾਂ 'ਚ ਉਹਨਾਂ ਦੇ ਘਰ ਵਿਖਾ ਸਕਦੇ ਹੋ? ਹੁਣ ਬੜੇ ਉਹਨਾਂ ਦੇ ਘਰ ਹੁਣ ਹੈਗੇ ਆ? ਕੋਈ ਚੀਜ਼ ਬਚੀ ਆ ਪਿੰਡ 'ਚ? ਕੋਈ ਨਹੀਂ। ਇਹ ਹੁਣ ਪਤਾ ਨਹੀਂ ਬਚਿਆ। ਲੋਕ ਆ ਕੇ ਨਾ ਉਹਦੇ ਪਿੱਛੇ ਅਸੀਂ ਨਹੀਂ ਕਹੇ ਉਹਨਾਂ ਦੇ ਘਰ। ਅੱਛਾ ਹਾਂਜੀ ਉਹਨਾਂ ਬਣਾ ਲਿਆ ਉਹਨਾਂ ਨੇ ਹੋਰ ਪੱਕੇ ਟਸਟਾਲੀਆਂ ਹੁੰਦੀਆਂ ਨਾ ਉਹਨਾਂ ਹੋਰ ਬਣਾ ਲਿਆ। ਤੇ ਜੇ ਉਹਨਾਂ ਲੋਕਾਂ ਨੂੰ ਕੋਈ ਸੁਨੇਹਾ ਸਨੂਹਾ ਦੇਣਾ ਜਿਹੜੇ ਇੱਧਰੋਂ ਪਿੰਡ ਤੋਂ ਉੱਠ ਕੇ ਗਏ ਆ, ਕੋਈ ਸਲਾਮ ਦੁਆ ਕੋਈ ਸੁਨੇਹਾ ਦੇਣਾ ਹੋਵੇ ਕਿਸੇ ਨੂੰ? ਦੇਣਾ ਲੱਖਾ ਸਿੰਘ ਨੂੰ, ਤੱਖਾ ਸਿੰਘ ਨੂੰ। ਕੀ ਸੁਨੇਹਾ? ਉਹ ਫੌਜ ਹੋ ਗਏ ਨੇ, ਦੋਵੇਂ ਪੂਰੇ ਹੋ ਗਏ ਨੇ। ਉਹਨਾਂ ਦੇ ਗੁਲਾਦ ਹੈ, ਉਹਨਾਂ ਦਾ ਨਾਂ ਨਹੀਂ ਮੈਨੂੰ ਆਉਂਦਾ। ਅੱਛਾ ਕੋਈ ਸੁਨੇਹਾ ਕੋਈ ਸਲਾਮ ਦੁਆ ਦੇਣੀ ਉਹਨਾਂ ਨੂੰ? ਜਿਹੜੇ ਲੱਖਾ ਸਿੰਘ ਦੇ ਜਿਹੜੇ ਨਾ ਪੁੱਤਰ ਉਹਨਾਂ ਨੂੰ ਦੇ ਛੱਡੋ। ਕੀ ਆਖਾਂ ਉਹਨੂੰ ਸਲਾਮ ਦੁਆ ਦੇਣੀ, ਸਭ ਸਲਾਮ ਤੇ ਆਖਣਾ। ਅੱਛਾ ਤੁਹਾਡੇ ਵੱਲੋਂ? ਆਹੋ ਤੁਹਾਡੇ ਵੱਲੋਂ ਕੀ ਆਖਾਂ? ਆ ਗਈ ਉਹ ਬਾਈ ਸਲਾਮ ਅਲੈਕੁਮ। ਸਲਾਮ ਤੁਹਾਡਾ ਹਾਲ ਚਾਲ ਪੁੱਛਦੇ ਸੀ? ਹਾਲ ਚਾਲ ਪੁੱਛਦੇ ਸੀ। ਅੱਛਾ ਉਹਨਾਂ ਨੂੰ ਪਿੰਡ ਨਹੀਂ ਛੱਡਣਾ? ਕੋਈ ਦਾਵਤ ਦੂਵਤ ਨਹੀਂ ਦੇਣੀ? ਦੇਣੀ ਉਹਨਾਂ ਸਾਨੂੰ ਕਾਰ ਕਰ ਲੈ। ਸਾਨੂੰ ਵਿਆਹ ਦੇ ਅਸੀਂ ਗਏ ਨਹੀਂ। ਜਾਣਾ ਸੀ ਨਾ? ਜਾਣਾ ਚਾਹੀਦਾ ਸੀ। ਉਹਨਾਂ ਕਾਰ ਕਰ ਲੈ ਸਾਨੂੰ ਲਿਫਾਫੇ ਬੰਦ ਕਰਕੇ। ਉਹਨਾਂ ਕਿਹਾ ਫਲਾਣੇ ਤਰੀਕ ਤੇ ਸ਼ਾਦੀ ਹੈ ਸਾਡੀਆਂ ਤੇ ਤੁਸੀਂ ਤੁਹਾਨੂੰ ਆਉਣਾ। ਮੈਂ ਠੀਕ ਹੈ। ਅੱਛਾ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ? ਉਹੀ ਵੇਲਾ ਚੰਗਾ ਸੀ। ਉਹੀ ਵੇਲਾ ਚੰਗਾ ਸੀ ਵੇਲਾ। ਯਾਦ ਆ ਜਾਂਦਾ? ਉਹ ਬੜੀਆਂ ਘੋੜੀਆਂ ਸਾਡੇ ਕੋਲ ਹੁੰਦੀਆਂ। ਹੁਣ ਤਾਂ ਘੋੜੀਆਂ ਇੱਕੋ ਨਾ। ਘੋੜੀਆਂ ਹੋਰ ਲੈ ਲਾਂਗੇ, ਬੰਦੇ ਨਹੀਂ ਹੈਗੇ। ਬੰਦੇ ਵੀ ਉਹ ਨਾ ਬੰਦਿਆਂ ਨਾਲ ਹੀ ਘੋੜੀਆਂ ਮੇਰੇ ਚਾਹੀਦੀਆਂ ਸਨ। ਅੱਛਾ ਹਾਂ ਚਲੋ ਜੀ ਬਜ਼ੁਰਗੋ, ਤੁਹਾਡਾ ਧੰਨਵਾਦ, ਸ਼ੁਕਰੀਆ। ਤੁਹਾਡੇ ਕੋਲ ਯਾਦਾਂ ਲਈਆਂ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨੇ ਨਾ, ਬਾਕੀ ਅੱਜ ਕੱਲ ਦੀ ਪੀੜ੍ਹੀ ਨੂੰ ਨਹੀਂ ਨਾ ਪਤਾ। ਚਲੋ ਜੀ ਬਜ਼ੁਰਗਾ, ਤੁਹਾਡਾ ਸ਼ੁਕਰੀਆ, ਧੰਨਵਾਦ ਤੁਹਾਡਾ। ਤੇ ਜੇ ਉਹ ਆਣਾ ਚਾਹਣ, ਰਾਬਤਾ ਹੋ ਜਾਵੇ। ਉਹ ਚਾਹਵਾਂਦੇ ਰਹੇ। ਅਸੀਂ ਗਿਆਨ ਰਕਾਨ ਸਾਹਿਬ ਤੋਂ ਲੱਖਾ ਸਿੰਘ ਨਜ਼ਰ ਨੂੰ ਮਿਲੇ ਸਾਂ। ਉਹ ਅੱਜ ਤੋਂ 10-15 ਸਾਲ ਪਹਿਲਾਂ। ਅੱਛਾ ਉਹ ਆਏ ਸੀ ਨਨਕਾਣਾ ਸਾਹਿਬ? ਉਹ ਤੋਂ ਬਾਅਦ ਵਿੱਚ ਪੂਰੇ ਹੋਏ। ਅੱਛਾ ਤਾਂ ਤੁਹਾਨੂੰ ਗੱਲਾਂ ਦਾ ਪਤਾ? ਨਨਕਾਣਾ ਸਾਹਿਬ ਤੇ ਆਇਆ ਸਾਂ ਤਾਂ ਡੇਰੇ ਤੇ ਵੀ ਆਇਆ। ਅੱਛਾ ਉਹ ਬੱਚੇ ਉਹਨਾਂ ਦੇ ਆਸਣ ਦੇ ਦਿੱਤੇ। ਕੁਲ ਕੇ ਹੁੰਦਾ ਸੀ ਮਾਨ ਸਿੰਘ। ਉਹਨਾਂ ਦਾ ਜੋ ਔਲਾਦਾ ਸੀ ਸਾਨੂੰ ਪਤਾ। ਕੁਲਕਿਆਂ ਦਾ ਹੁੰਦਾ ਸੀ ਮਾਨ ਸਿੰਘ। ਕੁਲਕਿਆਂ ਦਾ ਮਾਨ ਸਿੰਘ? ਕੁਲਕਿਆ ਪਿੰਡ ਹੈ? ਕੁਰਲ ਕੇ। ਅੱਛਾ ਕੁਰਲ ਕੇ। ਠੀਕ। ਤੁਹਾਨੂੰ ਲਾਗੇ ਪਿੰਡਾਂ ਦਾ ਵੀ ਸਾਰਿਆਂ ਦਾ ਪਤਾ ਹੈ? ਬੜਾ ਪਤਾ। ਉਦੋਂ ਜਾਂਦੇ ਰਹਿੰਦੇ ਸੀ 47 ਚ? ਜਾਂਦੇ ਰਹਿੰਦੇ ਸੀ। ਤਾਉਂਦੇ ਵੀ ਸਨ ਸਾਡੇ ਕੋਲ। ਪੈਗਾਮ ਨੇ ਸਨ। ਸਾਲ ਚੱਲਦਾ ਸੀ ਕਿ ਸਕੂਲ ਤੁਸੀਂ ਕਿੱਥੇ ਪੜ੍ਹੇ ਹੋ? ਬੱਬਰ ਚ? ਪੜੇ ਕੋਈ ਨਹੀਂ। ਬੱਬਰ ਦਾ ਸਰਦਾਰਾਂ ਦਾ ਪਤਾ ਤੁਹਾਨੂੰ? ਪਤਾ। ਬੱਬਰ ਚ ਕਿਹੜੇ ਸਰਦਾਰ ਰਹਿੰਦੇ ਸੀ? ਉਹ ਸਰਾਣਾ ਰਹਿਣਾ, ਚੈਨ ਸਿੰਘ। ਓਹੋ ਵਾਹ ਕੀ ਬਾਤ। ਬੜਾ ਤੁਹਾਡਾ ਤਗੜਾ ਹਾਫਜ਼ਾ। ਇੱਕ ਦਿਨ ਰਹਿਣਾ ਸੀ ਉਹ ਵੱਡਾ ਸਾਰਾ। ਦਾਦੀ ਸਾਡੀ ਕੀ ਖਵਾਉਂਦੀ ਰਹੀ ਤੁਹਾਨੂੰ? ਦਾਦੀ ਕੀ ਖਵਾਉਣਾ ਸੀ? ਉਹ ਮੈਂ ਛੋਟਾ ਜਿਹਾ ਸਾਂ ਉਦੋਂ ਜਦੋਂ ਰੌਲ ਪੈਂਦੇ ਨਾ ਉਦੋਂ ਪਿੱਛੇ ਦਾ ਛੇਤੀ ਉਹ ਫੌਤ ਹੋ ਗਿਆ ਸਾਰਾ। 47 ਵੇਲੇ ਦੇ ਕੀ ਹਾਲਾਤ ਸੀ? ਹਾਲਾਤ ਕਿੱਦਾਂ ਖਰਾਬ ਹੋਏ? ਕੋਈ ਉਹਨਾਂ ਉਤਰਾ ਤੂੰ ਹੀ ਹੋਏ ਨੇ ਖਰਾਬ। ਨਾਰੂ ਲਾਲ ਤੇ ਮੰਗਲੀ ਜਨਾਬ ਦਾ ਸੀ ਸਾਡਾ। ਅੱਛਾ ਤਾਂ ਨਾਰੂ ਲਾਲ ਹੁੰਦਾ ਸੀ ਤੁਹਾਨੂੰ? ਸਾਡੇ ਵੱਲੋਂ? ਅੱਛਾ ਸਹੀ।
ਤੇ ਉਹਨਾਂ ਦੋਵਾਂ ਨੇ ਉਹਨਾਂ ਆਖਿਆ ਪਾਕਿਸਤਾਨ ਉਹਦੇ ਤੇ ਇੰਡੀਆ ਇਹਦੇ ਪੰਜ ਪਰ ਇਹਦੇ ਉਹਦੇ ਤੇ ਹੋ ਗਿਆ, ਪਰ 47 ਤੋਂ ਪਹਿਲੇ ਕੰਮ ਠੀਕ ਠਾਕ ਸੀ। ਠੀਕ ਠਾਕ ਸੀ, ਬੜਾ ਠੀਕ ਸੀ। ਚਲੋ ਜੀ ਬਜ਼ੁਰਗੋ, ਤੁਹਾਡਾ ਸ਼ੁਕਰੀਆ, ਥੈਂਕ ਯੂ ਬਾਬਾ ਜੀ, ਮਿਹਰਬਾਨੀ। ਠੀਕ ਹੈ ਜੀ, ਲਓ ਜੀ, ਤੁਹਾਡੀ ਮਿਹਰਬਾਨੀ ਹੈ, ਸਾਡੀ ਵੀ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਹੋਪਫੁਲੀ ਜਿਹੜੇ ਪਿੰਡਾਂ ਤੋਂ ਉੱਠ ਕੇ ਗਏ ਨੇ, ਵੱਖ-ਵੱਖ ਪਿੰਡਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਹੈ ਕਿ ਵੱਖ-ਵੱਖ ਪਿੰਡਾਂ ਦੇ ਲੋਕ ਜਿਹੜੇ ਉੱਠ ਕੇ ਗਏ ਨੇ, ਆਉਣ ਵਾਲੀ ਉਹਨਾਂ ਦੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਸਾਡੇ ਬਜ਼ੁਰਗ ਕਿੱਥੋਂ ਦੇ ਸੀਗੇ। ਔਰ ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ। ਆਪਣੀਆਂ ਸਾਂਝਾਂ ਨੂੰ ਅਸੀਂ ਆਪਣੀ ਸਾਂਝਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਮਿਲਦੇ ਹਾਂ ਅਸੀਂ ਕਿਸੇ ਹੋਰ ਬਜ਼ੁਰਗ ਦੇ ਨਾਲ, ਕਿਸੇ ਹੋਰ ਕਹਾਣੀ ਲੈ ਕੇ।